ਬਲੋਚਿਸਤਾਨ ਵਿੱਚ ਪੰਜਾਬੀ ਪਹਿਚਾਣ ਪਾਰੋਂ ਮਾਰੇ ਜਾਣ ਵਾਲੇ ਮਜ਼ਦੂਰਾਂ ਦੀ ਮੌਤ ਉੱਤੇ ਉੱਥੋਂ ਦੀ ਸੂਬਾਈ ਹਕੂਮਤ ਵੱਲੋਂ ਰੱਦੇ ਅਮਲ ਵਿੱਚ ਆਖਿਆ ਜਾ ਰਿਹਾ ਹੈ ਕਿ ਅਤਿਗਰਦਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਪਿਛਲੇ ਦਿਹਾੜੇ ਮੋਹਸਨ ਨਕਵੀ ਹੋਰਾਂ ਵੱਲੋਂ ਵੀ ਇਹੋ ਬਿਆਨ ਸਾਹਮਣੇ ਆਇਆ ਕਿ ਹੁਣ ਬਹੁਤ ਹੋ ਚੁੱਕੀ, ਰਿਆਸਤ ਦੁਸ਼ਮਣਾਂ ਨੂੰ ਕੋਈ ਮਾफ़ी नहीं दी जाएगी। ऐसे वाक़यात जो हैं वो काबिल बर्दाश्त बिल्कुल नहीं है और हम लोग मिलकर इंशाअल्लाह ताला इन तमाम चीज़ों का सद्भाव करेंगे। और जो लोग ये सोच रहे हैं कि ये इन वाक़यात से हमें डरा सकते हैं या अपना कोई मैसेज दे सकते हैं, उनको बहुत जल्द एक अच्छा मैसेज मिल जाएगा। ਇਹ ਸਭੇ ਗੱਲਾਂ ਆਪਣੀ ਥਾਵੇਂ ਅਹਿਮ ਨੇ। ਰਿਆਸਤ ਵੱਲੋਂ ਰੱਦੇ ਅਮਲ ਵੀ ਇੰਝ ਹੀ ਹੋਣਾ ਚਾਹੀਦਾ ਹੈ, ਪਰ ਇਸ ਸਵਾਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ ਅਤਿਗਰਦਾਂ ਦਾ ਮੱਕੂ ਠੱਪਣ ਦੀ ਗੱਲ ਸਰਫਰਾਜ਼ ਬੁਗਟੀ ਹੋਰੀ ਕਰ ਰਹੇ ਨੇ, ਕਿ ਉਹਨਾਂ ਦੀ ਸਰਕਾਰ ਤੇ ਦੂਜੇ ਵਜ਼ੀਰਾਂ ਤੇ ਸਰਦਾਰਾਂ ਦੇ ਵੀ ਇਹੋ ਵਿਚਾਰ ਨੇ, ਜਾਂ ਫਿਰ ਹਾਲੇ ਵੀ ਉਹਨਾਂ ਨੂੰ ਦੁਸ਼ਮਣ ਮੁਲਕਾਂ ਹੱਥੋਂ ਵਰਤੇ ਜਾਣ ਵਾਲੇ ਅਤਿਗਰਦਾਂ ਨਾਲ ਹਮਦਰਦੀ ਹੈ। ਇਸ ਕਤਲੇਆਮ ਉੱਤੇ ਦੂਜੀਆਂ ਸਿਆਸੀ ਜਮਾਤਾਂ ਕੀ ਆਖਦੀਆਂ ਨੇ? ਕੀ ਅੱਜ ਵੀ ਮਸਲਹਤ ਤੇ ਮੁਜ਼ਾਕਰਾਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਦ ਰਿਆਸਤੀ ਰੇਟ ਨੂੰ ਚੈਲੰਜ ਕਰਨਾ ਤੇ ਕਿਤੇ ਰਹਿ ਗਿਆ ਸਰਕਾਰੀ ਅਦਾਰਿਆਂ ਦੇ ਨਾਲ ਆਮ ਸ਼ਹਿਰੀਆਂ ਤੇ ਮਜ਼ਦੂਰਾਂ ਦੀਆਂ ਜਾਨਾਂ ਲੈ ਕੇ ਅਤਿਗਰਦੀ ਨੂੰ ਜਾਇਜ਼ ਆਖਣ ਦੇ ਜਵਾਜ਼ ਲੱਭੇ ਜਾ ਰਹੇ ਨੇ। ਬਲੋਚਿਸਤਾਨ ਵਿੱਚ ਖੌਫ ਦੀ ਜਿਹੜੀ ਫਿਜ਼ਾ ਕਾਇਮ ਕੀਤੀ ਜਾ ਰਹੀ ਹੈ, ਇਹਨੂੰ ਜਿੰਨੀ ਛੇਤੀ ਖਤਮ ਕੀਤਾ ਜਾਵੇ ਚੰਗਾ ਹੈ। ਅਤਿਗਰਦਾਂ ਨੂੰ ਜਿੰਨੀ ਢੇਲ ਦਿੱਤੀ ਜਾਵੇਗੀ ਮਸਾਇਲ ਵਧਣਗੇ। ਖਾਸ ਕਰ ਹੁਣ ਪੰਜਾਬ ਅੰਦਰੋਂ ਜਿਹੜਾ ਰੱਦੇ ਅਮਲ ਸਾਹਮਣੇ ਆ ਰਿਹਾ ਹੈ, ਉਸ ਉੱਤੇ ਵੀ ਧਿਆਨ ਦਿੱਤਾ ਜਾਵੇ। ਕਿਧਰੇ ਇੰਜ ਨਾ ਹੋਵੇ ਕਿ ਮੁਲਕ ਦੁਸ਼ਮਣ ਇਸ ਰੱਦੇ ਅਮਲ ਦੀ ਆੜ ਵਿੱਚ ਆਪਣਾ ਫਾਇਦਾ ਚੁੱਕਣ। ਇਸ ਮੌਕੇ ਉੱਤੇ ਸਿਆਸੀ ਜਮਾਤਾਂ ਤੇ ਬਲੋਚ ਸਰਦਾਰਾਂ ਦੀ ਚੁੱਪ ਵੀ ਨਿੰਦਿਆਯੋਗ ਹੈ। ਨਾਲੇ ਇਨਸਾਨੀ ਹੱਕਾਂ ਦੀ ਗੱਲ ਕਰਨ ਵਾਲਿਆਂ ਦੀ ਮਸ਼ਕੂਕ ਚੁੱਪ ਵੀ ਦੋਗਲੀ ਪਾਲਿਸੀ ਹੈ। ਮਜ਼ਦੂਰ ਪੰਜਾਬੀਆਂ ਦਾ ਇਹ ਕਤਲੇਆਮ ਜਿੱਥੇ ਰਿਆਸਤ ਲਈ ਚੈਲੰਜ ਹੈ, ਉੱਥੇ ਹੀ ਅਤਿਗਰਦੀ ਨੂੰ ਜੜੋਂ ਮੁਕਾਉਣ ਲਈ ਫੌਰੀ ਤੇ ਕੜੇ ਫੈਸਲਿਆਂ ਦੀ ਲੋੜ ਹੈ।